ਪੁੱਤ ਇੱਕ ਬਹੁਤ ਖੂਬਸੂਰਤ ਲੜਕੀ ਸੀ। ਜੀ ਅਮੀ। ਉਹਨੇ ਜਿੱਥੇ ਬੈਠਣਾ ਕਹਿਣਾ ਮੈਂ ਤਾਂ ਕਿਸੇ ਪੈਸੇ ਵਾਲੇ ਨਾਲ ਸ਼ਾਦੀ ਕਰਾਉਣੀ, ਜੀ ਅਮੀ। ਜਿਹਦੇ ਕੋਲ ਬਹੁਤ ਮਾਇਆ ਦੌਲਤ ਹੋਵੇ। ਜੀ ਅਮੀ। ਜਿੱਥੇ ਬੈਠਣਾ ਇਦਾਂ ਹੀ ਕਹਿਣਾ ਮੈਂ ਤਾਂ ਕਿਸੇ ਮਾਇਆ ਦੌਲਤ ਵਾਲੇ ਪੈਸੇ ਵਾਲੇ ਦੇ ਘਰ ਸ਼ਾਦੀ ਕਰਾਉਣੀ। ਜੀ ਅਮੀ। ਤੇ ਉਹਨੇ ਆਪਣੇ ਹੁਸਨ ਦਾ ਬਹੁਤ ਗੁਮਾਨ ਕਰਨਾ ਕਿ ਮੈਂ ਤਾਂ ਬਹੁਤ ਸੋਹਣੀ ਆ। ਜੀ ਅਮੀ। ਮਾਂ ਬਾਪ ਨੇ ਬਥੇਰਾ ਸਮਝਾਉਣਾ, ਉਹਨੇ ਨਾ ਹਟਣਾ। ਮਾਂ ਬਾਪ ਨੇ ਵਿਚਾਰੇ ਨੇ ਟੋਲ ਟੂਲ ਕੇ ਕੋਈ ਨਾ ਬੱਚਾ ਟੋਲਿਆ, ਚੰਗਾ ਭਲਾ ਅਮੀਰ। ਜੀ ਤੇ ਉਹ ਬੱਚਾ ਵੀ ਬਹੁਤ ਅੱਛਾ ਦਾ, ਪੈਸਾ ਵੀ ਉਹਦੇ ਕੋਲ ਇੰਨਾ ਜਿਹਦੀ ਹੱਦ ਨਹੀਂ ਕੋਈ ਵੀ। ਜੀ। ਬੱਚੀ ਦੀ ਸ਼ਾਦੀ ਕਰ ਦਿੱਤੀ। ਬੱਚੀ ਚਲ ਗਈ ਪੁੱਤ ਆਪਣੇ ਘਰ। ਜੀ ਅਮੀ। ਜਿਲੇ ਆਪਣੇ ਘਰ ਗਈ ਤਾਂ ਅੱਲਾ ਦੀ ਕੁਦਰਤ ਐਸੀ ਹੋਈ, ਉਸ ਬੱਚੇ ਦਾ ਕਾਰੋਬਾਰ ਖਰਾਬ ਹੋ ਗਿਆ। ਜੀ ਅਮੀ। ਉਹ ਬੱਚਾ ਵਿਚਾਰਾ ਗਰੀਬ ਹੋ ਗਿਆ। ਜੀ ਅਮੀ। ਉਹਨੇ ਬਥੇਰਾ ਕਹਿਣਾ ਤੇ ਕੋਈ ਨਹੀਂ, ਅੱਲਾਹ ਤਾਲਾ ਤੇ ਭਰੋਸਾ ਰੱਖ, ਜੇ ਅੱਗੇ ਅਸੀਂ ਅਮੀਰ ਸੀਗੇ ਹੁਣ ਅਸੀਂ ਗਰੀਬ ਹੋ ਗਏ ਤਾਂ ਕੋਈ ਫਿਕਰ ਨਾ ਕਰ। ਜੀ ਅਮੀ। ਲੜਕੀ ਨੇ ਕਹਿਣਾ ਨਹੀਂ ਜੀ, ਮੈਨੂੰ ਤਾਂ ਤਲਾਕ ਦੇ, ਮੈਂ ਨਹੀਂ ਇੱਥੇ ਵਸਣਾ। ਜੀ ਅਮੀ। ਮੈਂ ਤਾਂ ਕਿਸੇ ਅਮੀਰ ਨਾਲ, ਮੈਨੂੰ ਤਾਂ ਬੱਚੇ ਦਾ ਕਿਸੇ ਦਾ, ਹੁਣ ਮੈਨੂੰ ਕੋਈ ਬੱਚਾ ਚਾਹੁੰਦਾ ਆ ਕਿ ਮੈਂ ਬਹੁਤ ਅਮੀਰ ਆ, ਮੈਨੂੰ ਤਾਂ ਹੁਣ ਸ਼ਾਦੀ ਕਰ ਲਵੇ ਤਾਂ ਮੈਂ ਤਾਂ ਮਾਲੋ ਮਾਲ ਹੋ ਜਾਊਂਗੀ। ਜੀ ਅਮੀ। ਲੜਕੇ ਨੂੰ ਸਤਾਉਣਾ ਉਹਨੇ ਸ਼ੁਰੂ ਕਰ ਦਿੱਤਾ। ਜੀ ਅਮੀ। ਜਿਹਨੇ ਸਤਾਉਣਾ ਸ਼ੁਰੂ ਕਰ ਦਿੱਤਾ, ਅਖੀਰ ਤੰਗ ਹੋ ਕੇ ਬੱਚੇ ਨੇ ਸੋਚਿਆ, ਬੱਚਾ ਬਹੁਤ ਸਮਝ ਵਾਲਾ ਸੀਗਾ। ਜੀ ਅਮੀ। ਬੱਚੇ ਨੇ ਕਿਹਾ ਕਿ ਜਾ ਸਭ ਤੋਂ ਪਹਿਲਾਂ ਆਪਣੀ ਮਾਪਿਆਂ ਦੇ ਚੱਲ ਜਾ, ਜੀ। ਸਾਰੇ ਘਰੇ ਜੀ ਅਮੀ। ਤੇ ਤੂੰ ਇਹ ਮਸ਼ਹੂਰੀ ਕਰਨੀ ਆਪਣੀ ਮਾਂ ਕੋਲ ਵੀ ਕਿ ਮੇਰੇ ਖਾਵੰਦ ਨੇ ਮੇਰੀ ਤਲਾਕ ਦੇ ਦਿੱਤੀ ਹੈ। ਅੱਛਾ ਜੀ, ਦੱਸਣਾ ਨਹੀਂ ਕਿ ਨਹੀਂ ਤਲਾਕ ਹੋਈ। ਹਾਂ, ਦੱਸੀ ਨਾ ਕਿ ਮੇਰੀ ਤਲਾਕ ਨਹੀਂ ਹੋਈ। ਜੀ ਅਮੀ। ਤੂੰ ਇਹ ਗੱਲ ਕਹਿਣੀ ਆ ਕਿ ਮੇਰੀ ਨਾ ਤਲਾਕ, ਮੇਰੇ ਖਾਵੰਦ ਨੇ ਮੇਰੀ ਤਲਾਕ ਦੇ ਦਿੱਤੀ ਹੈ। ਜੀ ਅਮੀ। ਤੇ ਜਿਹੜਾ ਤੇਰੇ ਚਾਹੁਣੇ ਵਾਲਾ ਬੰਦਾ ਆ ਉਹਨੂੰ ਵੀ ਸਬੂਤ ਕਰ ਦੇਈਂ ਕਿ ਮੇਰੇ ਬੰਦੇ ਨੇ ਮੇਰੀ ਤਲਾਕ ਦੇ ਦਿੱਤੀ ਹੈ। ਜੀ ਅਮੀ। ਤੇ ਆਪਣੀਆਂ ਸਹੇਲੀਆਂ ਕੋਲ ਵੀ ਦੱਸੀ ਕਿ ਮੇਰੀ ਖਾਵੰਦ ਨੇ ਮੇਰੀ ਤਲਾਕ ਦੇ ਦਿੱਤੀ ਹੈ, ਜੀ ਅਮੀ। ਤੇ ਫੇਰ ਮੈਂ ਤੇਰੀ ਤਲਾਕ ਜ਼ਰੂਰ ਦੇ ਦਊਂਗਾ। ਜੀ ਅਮੀ। ਲੜਕੀ ਬੜੀ ਖੁਸ਼ ਹੋਈ, ਕਹਿੰਦੀ ਲੈ ਮੈਂ ਜ਼ਰੂਰ ਮਾਪਿਆਂ ਦੇ ਜਾ ਕੇ ਕਹਿ ਦਊਂਗੀ। ਜੀ। ਲੜਕੀ ਗਈ ਆਪਣੇ ਮਾਪਿਆਂ ਦੇ ਘਰ, ਮਾਂ ਬਾਪ ਬੜੇ ਖੁਸ਼ ਹੋਏ। ਜੀ ਜਾ ਕੇ ਆਪਣੀ ਮਾਂ ਕੋਲ ਕਹਿੰਦੀ ਕਿ ਮਾਂ ਤੇਰੀ ਜਵਾਈ ਨੇ ਮੇਰੀ ਤਲਾਕ ਦੇ ਦਿੱਤੀ ਹੈ। ਅੱਛਾ ਜੀ। ਲੜਕੀ ਦੀ ਮਾਂ ਬਹੁਤ ਪਰੇਸ਼ਾਨ ਹੋਈ, ਪਰੇਸ਼ਾਨ ਹੋ ਕੇ ਕਹਿੰਦੀ ਕਿ ਪੁੱਤ ਤੂੰ ਕੀ ਕੀਤਾ। ਜੀ ਅਮੀ। ਮੁੜ ਕੇ ਨਾ ਆਪਣੀਆਂ ਸਹੇਲੀਆਂ ਕੋਲ ਵੀ ਦੱਸਿਆ ਕਿ ਮੇਰੀ ਤਲਾਕ ਹੋ ਗਈ ਆ। ਜੀ ਅਮੀ। ਉਹ ਤਾਂ ਪਤਾ ਚੱਲਦਾ ਚੱਲਦਾ ਸਾਰਿਆਂ ਰਿਸ਼ਤੇਦਾਰਾਂ ਨੂੰ ਪਤਾ ਲੱਗ ਗਿਆ। ਜੀ ਅਮੀ। ਮਾਂ ਵੀ ਬੁਲਾਉਣੋਂ ਹਟ ਗਈ, ਭਰਾ ਵੀ ਬੁਲਾਉਣੋਂ ਹਟ ਗਿਆ, ਸਹੇਲੀਆਂ ਨੇ ਵੀ ਛੱਡ ਦਿੱਤੀ ਤੇ ਪੁੱਤ ਰਿਸ਼ਤੇਦਾਰਾਂ ਨੇ ਵੀ ਉਹਨਾਂ ਨੂੰ ਛੱਡ ਦਿੱਤਾ। ਜੀ ਅਮੀ। ਤੇ ਜਿਹੜਾ ਉਹਦੇ ਚਾਹੁਣੇ ਵਾਲਾ ਸੀ ਨਾ ਬੰਦਾ, ਪੈਸੇ ਵਾਲਾ, ਪੈਸੇ ਵਾਲਾ ਬੰਦਾ, ਬਹੁਤ ਪੈਸੇ ਵਾਲਾ ਬੰਦਾ, ਜਿਹੜਾ ਕਹਿੰਦਾ ਸੀ ਮੇਰੇ ਨਾਲ ਸ਼ਾਦੀ ਕਰਾ, ਮੈਂ ਤਾਂ ਬਹੁਤ ਪੈਸੇ ਵਾਲਾ ਹੈ। ਜੀ ਅਮੀ। ਜੀ। ਤੇ ਪੁੱਤ ਉਹਨੇ ਜਿਲੇ ਉਹਨੂੰ ਦੱਸਿਆ ਤੇ ਉਹਨੇ ਦੇਖਿਆ, ਉਹਨੇ ਕਿਹਾ ਜੀ ਮੇਰੀ ਤਲਾਕ ਹੋ ਗਈ ਆ ਤੇ ਹੁਣ ਦੱਸ ਕਦੋਂ ਨੂੰ ਮੇਰੇ ਨਾਲ ਸ਼ਾਦੀ ਕਰਾਉਣੀ ਹੈ। ਜੀ ਅਮੀ। ਜੀ। ਜਿਲੇ ਉਸ ਲੜਕੇ ਨੂੰ ਪਤਾ ਲੱਗਾ, ਉਹਨੇ ਕਿਹਾ ਚੱਲ ਚੱਲ ਗਾ, ਮੈਂ ਨਹੀਂ ਤਲਾਕਾਂ ਨਾਲ ਸ਼ਾਦੀ ਕਰਾਉਣੀ। ਅੱਛਾ ਜੀ। ਤੇ ਤੂੰ ਤਲਾਕ, ਤੂੰ ਤਾਂ ਹੈਗੀ ਤਲਾਕਾਂ ਨਾਲ, ਜੇ ਤੂੰ ਅੱਛੀ ਹੁੰਦੀ ਤਾਂ ਉਸ ਬੰਦੇ ਨੂੰ ਕਿੱਦਾਂ ਛੱਡ ਕੇ ਆ ਜਾਂਦੀ। ਜੀ। ਮੈਂ ਤੇਰੀ ਕਰਤੂਤ ਦੇਖ ਲਈ। ਜੀ ਅਮੀ। ਪੁੱਤ ਨਾ ਉਸ ਬੰਦੇ ਨੇ ਉਹਨੂੰ ਸਮਝਿਆ, ਜੀ ਅਮੀ। ਜੀ। ਨਾ ਉਹਦੀ ਮਾਂ ਨੇ ਉਹਨੂੰ ਚੰਗੀ ਸਮਝਿਆ, ਨਾ ਭੈਣਾਂ ਨੇ ਨਾ ਭਰਾਵਾਂ ਨੇ। ਤੰਗ ਹੋ ਗਈ, ਕਿਸੇ ਨੇ ਉਹਨੂੰ ਬੁਲਾਇਆ ਹੀ ਨਹੀਂ ਉਸ ਲੜਕੀ ਨੂੰ। ਜੀ ਅਮੀ। ਤਾਂ ਮੁੜ ਕੇ ਜਿਲੇ ਤੀਸਰਾ ਦਿਨ ਹੋਇਆ ਤੇ ਘਰ ਆ ਗਈ। ਘਰ ਆ ਕੇ ਨੇ ਆਪਣੇ ਬੰਦੇ ਦੇ ਨਾ ਪੈਰ ਫੜੇ। ਜੀ ਅਮੀ। ਕਹਿੰਦੀ ਮੈਨੂੰ ਮਾਫ ਕਰ ਦੇ, ਤੇਰੇ ਨਾਲੇ ਮੇਰੀ ਚੌਧਰ ਸੀ। ਵਾਹ ਵਾਹ। ਜਿਲੇ ਮੈਂ ਤਲਾਕ ਦੱਸਿਆ ਮੈਨੂੰ ਤਾਂ ਕਿਸੇ ਨੇ ਬੁਲਾਇਆ ਵੀ ਨਹੀਂ ਹੈਗਾ।